सोहणे फैसलाबाद ਨੂੰ ਕਿਸੇ ਦੀ ਨਜ਼ਰ ਹੀ ਲੱਗ ਗਈ ਹੈ। ਇਦਾਂ ਦਾ ਲਾਵਾਰਸ ਸ਼ਹਿਰ ਬਣਿਆ ਪਿਆ ਵਾ ਕਿ ਇਹਦਾ ਰਾਖੀ ਕੋਈ ਨਹੀਂ ਲੱਭਦਾ ਪਿਆ। ਕਿਆ ਫੈਸਲਾਬਾਦ ਨੂੰ ਕਿਸੇ ਸਿਆਸਤ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਵਾ ਜਾਂ ਫੈਸਲਾਬਾਦ ਦੇ ਨਾਲ ਕਿਸੇ ਆਲਾ ਅਫਸਰ ਨੂੰ ਹੋਰ ਮਸਲਾ ਵਾ? ਕਚਹਿਰੀਆਂ ਦੇ ਅੰਦਰ ਹਮਲੇ ਹੋ ਰਹੇ ਆ, ਲਾਵਾਰਸੀ ਹੋਰ ਕੀ ਹੋ ਸਕਦੀ ਆ ਕਿ 1 ਘੰਟੇ ਬਾਅਦ ਵੀ 1 ਵਾਲਿਆਂ ਨੇ ਉਸ ਕਾਲਰ ਦੇ ਨਾਲ ਰਾਬਤਾ ਹੀ ਨਹੀਂ ਕੀਤਾ। अस्सलाम वालेकुम। अच्छा जी, ਸਾਡੇ ਸੋਹਣੇ ਫੈਸਲਾਬਾਦ ਨੂੰ ਕਿਸੇ ਦੀ ਨਜ਼ਰ ਹੀ ਲੱਗ ਗਈ ਆ। ਇਦਾਂ ਦਾ ਲਾਵਾਰਸ ਸ਼ਹਿਰ ਬਣਿਆ ਪਿਆ ਵਾ ਕਿ ਇਹਦਾ ਰਾਖੀ ਕੋਈ ਨਹੀਂ ਲੱਭਦਾ ਪਿਆ। ਤਕਰੀਬਨ 10 ਦਿਨ ਗੁਜ਼ਰ ਗਏ ਆ। 2 ਆਲਾ ਅਹੁਦੇ ਜਿਹੜੇ ਆ ਆਰਪੀਓ ਫੈਸਲਾਬਾਦ, ਸੀਪੀਓ ਫੈਸਲਾਬਾਦ, ਇਹਨਾਂ ਨੂੰ ਕਲੋਜ਼ ਟੂ ਲਾਈਨ ਕਰ ਦਿੱਤਾ ਗਿਆ। ਕਿਆ ਫੈਸਲਾਬਾਦ ਨੂੰ ਕਿਸੇ ਸਿਆਸਤ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਵਾ ਜਾਂ ਫੈਸਲਾਬਾਦ ਦੇ ਨਾਲ ਕਿਸੇ ਆਲਾ ਅਫਸਰ ਨੂੰ ਹੋਰ ਮਸਲਾ ਵਾ? ਇਸ ਗੱਲ ਦੀ ਸਾਨੂੰ ਅੱਜ ਤੱਕ ਸਮਝ ਨਹੀਂ ਆਈ। ਆਏ ਰੋਜ਼ ਫਾਇਰਿੰਗ ਦੇ ਵਾਕਿਆਤ ਉੱਥੇ ਹੋ ਰਹੇ ਆ ਜਿੱਥੇ ਪੁਲਿਸ ਦੀ ਵੱਡੀ ਨਫਰੀ ਤਾਇਨਾਤ ਹੁੰਦੀ ਆ। ਯਾਨੀ ਕਿ ਤੁਸੀਂ ਕਹਿ ਸਕਦੇ ਹੋ ਨਾ ਸਾਡੇ ਸ਼ਹਿਰੇ ਫੈਸਲਾਬਾਦ ਦੀ ਕੋਈ ਕਚਹਿਰੀ ਮਹਿਫੂਜ਼ ਆ, ਨਾ ਥਾਣਾ ਮਹਿਫੂਜ਼ ਆ, ਨਾ ਚੌਕੀਆਂ ਮਹਿਫੂਜ਼ ਆ। ਉੱਥੇ ਇੱਕ ਪੜ੍ਹਾ ਲਿਖਿਆ ਤਬਕਾ ਜਿਹੜੇ ਵਕਲਾ ਨੇ, ਜਿਹੜੇ ਜੱਜਿਸ ਨੇ, ਉਹ ਆਉਂਦੇ ਨੇ। ਉਹਨਾਂ ਦੀਆਂ ਜਾਨਾਂ ਕਿਸ ਤਰ੍ਹਾਂ ਮਹਿਫੂਜ਼ ਨੇ ਮੈਨੂੰ ਇਸ ਗੱਲ ਦਾ ਨਹੀਂ ਪਤਾ ਲੱਗਾ। ਮੈਂ ਗੁਜ਼ਾਰਿਸ਼ ਕਰਾਂਗਾ ਅੱਜ ਜਿਹੜੇ ਸਾਡੇ ਸਦਰ ਫੈਸਲਾਬਾਦ ਬਾਰ ਨੇ, ਜਿਹੜੇ ਸਾਡੇ ਸਦਰ ਸਮੁੰਦਰੀ ਬਾਰ ਨੇ, ਜਿਹੜੇ ਸਾਡੇ ਜੱਜੀ ਸਾਹਿਬਾਨ ਨੇ, ਕਿ ਸਰ ਇਹਨਾਂ ਨੇ ਕੁਝ ਨਹੀਂ ਕਰਨਾ, ਤੁਸੀਂ ਕੋਈ ਨੋਟਿਸ ਲੈ ਲਓ। ਤੁਸੀਂ ਵੀ ਸਰ ਕੋਈ ਨੋਟਿਸ ਨਹੀਂ ਲਿਆ। ਆਏ ਰੋਜ਼ ਕਚਹਿਰੀਆਂ ਦੇ ਉੱਪਰ ਹਮਲੇ ਹੋ ਰਹੇ ਆ, ਕਚਹਿਰੀਆਂ ਦੇ ਅੰਦਰ ਹਮਲੇ ਹੋ ਰਹੇ ਆ। ਮੁਲਜ਼ਮਾਨ ਜਿਹੜੇ ਹੱਥਕੜੀਆਂ 'ਚ ਲੱਗੇ ਹੋਏ ਉਹਨਾਂ ਨੂੰ ਕਤਲ ਕਰ ਦਿੱਤਾ ਜਾਂਦਾ ਵਾ। ਅੱਜ ਵਾਲਾ ਵਾਕਿਆ ਇੰਤਹਾਈ ਅਫਸੋਸਨਾਕ ਆ। ਮੈਂ ਸ਼ੁਕਰ ਕਰਾਂਗਾ ਕਿ ਅੱਜ ਵਾਲਾ ਜਿਹੜਾ ਵਾਕਿਆ ਵਾ ਉਹਦੇ ਅੰਦਰ ਸਾਡਾ ਕੋਈ ਵਕੀਲ ਭਰਾ ਜ਼ਖਮੀ ਨਹੀਂ ਹੋ ਗਿਆ। ਜਿੱਦਾਂ 6 ਬੰਦੇ ਗੱਡੀਆਂ 'ਚ ਬਹਿ ਕੇ ਸਮੁੰਦਰੀ ਕਚਹਿਰੀ ਦੇ ਬਾਹਰ ਆਏ ਆ, ਉਹਨਾਂ ਨੇ ਆ ਕੇ ਅੰਧਾਧੁੰਦ ਫਾਇਰਿੰਗ ਕਰ ਦਿੱਤੀ ਆ। ਉੱਥੇ ਸਾਡੇ ਵਕਲਾ ਵੀ ਸੀਗੇ, ਉੱਥੇ ਸਾਡੇ ਪੁਲਿਸ ਅਹਿਲਕਾਰ ਵੀ ਸੀਗੇ, ਉੱਥੇ ਸਾਡੇ ਪ੍ਰਾਈਵੇਟ ਬੰਦੇ ਵੀ ਸੀਗੇ। ਸ਼ੁਕਰ ਕਰੋ ਕਿ ਇਹ ਸਾਰੇ ਦੇ ਸਾਰੇ ਬਚ ਗਏ ਆ। ਸਾਰੇ ਇਸ ਲਾਵਾਰਸ ਸ਼ਹਿਰ ਵਾਸਤੇ ਸਾਨੂੰ ਤੇ ਤੁਹਾਨੂੰ ਰਲ ਕੇ ਕੁਛ ਕਰਨਾ ਪਏਗਾ। ਸਾਨੂੰ ਸਿਆਸੀ ਇੰਤਕਾਮ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਵਾ, ਸਾਨੂੰ ਅਫਸਰਸ਼ਾਹੀ ਇੰਤਕਾਮ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਵਾ। ਦੇਖੋ ਨਾ, 10 ਦਿਨ ਦੇ ਬਾਅਦ ਵੀ ਅਗਰ ਅਫਸਰ ਤਾਇਨਾਤ ਨਹੀਂ ਹੋਇਆ ਤੇ ਜਿਹੜਾ ਥੱਲੇ ਵਾਲਾ ਹਮਲਾ ਵਾ ਉਹ ਕਹਿੰਦਾ ਠੀਕ ਆ, ਘਰ ਵਾਲੇ ਘਰ ਕੋਈ ਨਹੀਂ, ਸਾਨੂੰ ਕਿਸ ਦਾ ਡਰ ਕੋਈ ਨਹੀਂ। ਜਿਹੜਾ ਥੱਲੇ ਵਾਲਾ ਹਮਲਾ ਵਾ ਉਹ ਘਰਾਂ ਦੇ ਵਿੱਚ ਆਰਾਮ ਫਰਮਾ ਰਿਹਾ ਵਾ, ਉਹ ਸੁੱਤਾ ਪਿਆ ਵਾ। ਇੱਕ ਹੈ ਬੰਦੇ ਦੀ ਗੱਲ ਸੁਣੋ, ਉਹ ਕਹਿੰਦਾ ਕਿ ਮੈਂ 15 ਤੇ ਕਾਲ ਕੀਤੀ, ਹਲੇ ਤੱਕ ਮੇਰੇ ਨਾਲ ਕਿਸੇ ਨੇ ਰਾਬਤਾ ਨਹੀਂ ਕੀਤਾ। ਇਹ ਤੋਂ ਵੱਡੀ ਲਾਵਾਰਸੀ ਹੋਰ ਕੀ ਹੋ ਸਕਦੀ ਆ ਕਿ 1 ਘੰਟੇ ਬਾਅਦ ਵੀ 15 ਵਾਲਿਆਂ ਨੇ ਉਸ ਕਾਲਰ ਦੇ ਨਾਲ ਰਾਬਤਾ ਹੀ ਨਹੀਂ ਕੀਤਾ। ਇਸ ਬੰਦੇ ਦੀ ਥੋੜੀ ਜਿਹੀ ਗੱਲ ਸੁਣ ਲਓ, ਫਿਰ ਗੱਲ ਕਰਦੇ ਆ। ਇੱਕ ਆਈਜੀ ਪੰਜਾਬ ਨੂੰ ਬਚਾਉਣ ਵਾਸਤੇ ਪੂਰੀ ਗੱਡੀ 24 ਘੰਟੇ ਦਫ਼ਤਰ ਦੇ ਦੁਆਲੇ ਘੁੰਮਦੀ ਆ। ਇਹਦਾ ਐਜੂਕੇਸ਼ਨਲ ਇੱਥੇ ਆਵਾਮ ਆ, ਪੜ੍ਹੀ ਲਿਖੀ ਵਕਲਾ ਜਾਂ ਇੱਥੇ ਦੁਸ਼ਮਣੀ ਵਾਲੇ ਮੁਲਜ਼ਮ, ਉਹਨਾਂ ਦੀ ਕੋਈ ਅਹਿਮੀਅਤ ਨਹੀਂ ਹੈਗੀ। ਮੇਰੀ ਆਈਜੀ ਪੰਜਾਬ ਨੂੰ ਵੀ ਗੁਜ਼ਾਰਿਸ਼ ਆ, ਜਿਸ ਤਰ੍ਹਾਂ ਆਪਣੇ ਦਫ਼ਤਰ ਦੇ ਦੁਆਲੇ ਗਾਰਡ ਲਾਈ ਆ, ਇਸੇ ਤਰ੍ਹਾਂ ਪੰਜਾਬ ਦੀ ਹਰ ਕਚਹਿਰੀ ਦੇ ਦੁਆਲੇ ਗਾਰਡ ਲਾਵੇ ਤਾਂ ਕਿ ਵਕਲਾ ਔਰ ਦੁਸ਼ਮਣੀਦਾਰ ਬੰਦੇ ਮਹਿਫੂਜ਼ ਰਹਿ ਸਕਣ। ਅੱਛਾ ਜੀ, ਆ ਜਿਹੜਾ ਸਮੁੰਦਰੀ ਕਚਹਿਰੀ ਦੇ ਬਾਹਰ ਮਸਲਾ ਬਣਿਆ ਵਾ ਉਹ ਥਾਣੇ ਤਰਖਾਣੀ ਦਾ ਇੱਕ ਮੁਕੱਦਮਾ ਸੀ 302 ਦਾ, ਯਾਨੀ ਕਿ ਕਤਲ ਦਾ ਇੱਕ ਮੁਕੱਦਮਾ ਸੀ ਜਿਹਦੇ ਮੁਲਜ਼ਮਾਨ ਜਿਹੜੇ ਆ ਅਬੂਰੀ ਜ਼ਮਾਨਤ ਤੇ ਸੀ। ਜਦੋਂ ਮੁਲਜ਼ਮਾਨ ਹੱਥ ਕਚਹਿਰੀ ਦੇ ਅੰਦਰ ਦਾਖਲ ਹੋਣ ਲੱਗੇ ਆ, 2 ਗੱਡੀਆਂ ਦੇ ਉੱਪਰ 6 ਮੁਸੱਲਾ ਅਫਰਾਦ ਨੇ ਉਹਨਾਂ ਦੇ ਉੱਪਰ ਫਾਇਰਿੰਗ ਕਰ ਦਿੱਤੀ ਆ, ਜਿਹਦੇ ਨਾਲ 2 ਬੰਦੇ ਜਿਹੜੇ ਆ ਸ਼ਦੀਦ ਜ਼ਖਮੀ ਹੋਏ ਆ। ਇੱਕ ਦਾ ਨਾਮ ਅਬਦੁੱਲਾ ਵਾ ਤੇ ਦੂਸਰੇ ਦਾ ਨਾਮ ਆ ਉਬੈਦ, ਜਿਨ੍ਹਾਂ ਨੂੰ ਫੌਰੀ ਤੌਰ ਤੇ ਫੈਸਲਾਬਾਦ ਦੇ ਅਲਾਈਡ ਹਸਪਤਾਲ ਦੇ ਵਿੱਚ ਮੁੰਤਕਿਲ ਕਰ ਦਿੱਤਾ ਗਿਆ। ਜਦੋਂ ਇਹ ਮਾਮਲਾ ਬਣ ਗਿਆ, ਜਦੋਂ ਮੁਲਜ਼ਮਾਨ ਫਰਾਰ ਹੋ ਗਏ ਫਾਇਰਿੰਗ ਕਰਕੇ, ਉਸ ਤੋਂ ਬਾਅਦ ਪੁਲਿਸ ਦੀ ਭਾਰੀ ਨਫਰੀ ਜਿਹੜੀ ਆ ਉਹਨੂੰ ਤਾਇਨਾਤ ਕਰ ਦਿੱਤਾ ਗਿਆ। ਗੇਟ ਜਿਹੜੇ ਆ ਸਾਰੇ ਦੇ ਸਾਰੇ ਬੰਦ ਕਰ ਦਿੱਤੇ ਗਏ। ਇੱਥੇ ਜਿਹੜੀ ਖੁਸ਼ਾਇਨ ਗੱਲ ਆ ਉਹ ਇਹ ਹੈਗੀ ਆ ਕਿ ਜਿਹੜਾ ਕਚਹਿਰੀ ਗੇਟ ਦੇ ਉੱਪਰ ਤਾਇਨਾਤ ਇੱਕ ਰਹਿਮਾਨ ਕਾਂਸਟੇਬਲ ਸੀਗਾ, ਅਗਰ ਉਹ ਹਵਾਈ ਫਾਇਰਿੰਗ ਨਾ ਕਰਦਾ ਸ਼ਾਇਦ ਨੁਕਸਾਨ ਜਿਹੜਾ ਸੀਗਾ ਉਹ ਜ਼ਿਆਦਾ ਹੋ ਜਾਂਦਾ। ਅਸੀਂ ਇਸ ਨੌਜਵਾਨ ਨੂੰ ਸਲਾਮ ਪੇਸ਼ ਕਰਾਂਗੇ ਕਿ ਇਹਦੀ ਐਫਰਟ ਦੇ ਨਾਲ ਕੋਈ ਵੱਡਾ ਨੁਕਸਾਨ ਹੋਣ ਤੋਂ ਬਚ ਗਿਆ। ਲੇਕਿਨ ਹੁਣ ਕੀ ਹੋਏਗਾ? ਹੁਣ ਇੱਕ जनाब अली साढ़े किसी सीनियर अफसर वालों मैसेज आएगा कि जनाब नोटिस ले लिया गया, फौरी तौर पर अफसराने बाला को कहा गया कि मौका पर पहुँचे, पहुँच कर सारे इलाके को कॉर्डन कर ले, मुझे रिपोर्ट चाहिए। और खुदा का नाम आ साढ़े बज्जे हथ वेखो, इसी जनाब अली नोटिस 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 लै ला के थक गए हैं। मैं जनाब अली IG पंजाब साहब नूं, वजीर आला पंजाब मरियम नवाज साहबा नूं हथ जोड़ के गुजारिश करता वां कि खुदा का नाम साढ़े सोहने फैसलाबाद के उपर रहम करो, सानू अफसर दे दिओ, सानू अफसर दे दिओ, सानू अफसर दे दिओ। इस तो इलावा असीं कुछ नहीं कह सकते। बहुत शुक्रिया।